व्यूअर्स वेलकम बैक इन अवर प्रोग्राम। जी डॉक्टर साहब साडी पहली ईमेल आई है बट ये फेसबुक मैसेज है। ये रजिंदर सिंह जी का आया है। ये लिखते हैं पिता समान डॉक्टर साहब अते भैन नीलम कौर जी वाहिगुरू जी का खालसा वाहिगुरू जी की फतेह। डॉक्टर साहब जो अजकल खबरां आईयां हैं कि नवी पार्टी बनी है जिसका नाम यूनाइटेड अकाली दल है, मेरे नज़रिए मुताबिक ये बादल की ही बी टीम वजों काम करेगी। मतलब आने वाली चोणां आम आदमी पार्टी ਦੀਆਂ ਵੋਟਾਂ ਤੋੜਨ ਲਈ ਕੰਮ ਕਰੇਗੀ। ਬਾਦਲ ਨੂੰ ਪਤਾ ਹੈ ਕਿ ਇਸ ਵਾਰ ਉਸ ਨੂੰ ਵੋਟਾਂ ਤਾਂ ਪੈਣੀਆਂ ਨਹੀਂ। ਆਮ ਪਾਰਟੀ ਦੀਆਂ ਕੁਝ ਵੋਟਾਂ ਜੇ ਇਹ ਯੂਨਾਈਟਿਡ ਅਕਾਲੀ ਦਲ ਲੈ ਜਾਵੇਗਾ ਤਾਂ ਇਸ ਦਾ ਵੱਡਾ ਫਾਇਦਾ ਭਾਜਪਾ ਨੂੰ ਹੋਵੇਗਾ। ਬਾਦਲ ਦਾ ਮੁੱਖ ਏਜੰਡਾ ਆਉਣ ਵਾਲੀਆਂ ਚੋਣਾਂ 'ਚ ਭਾਜਪਾ ਨੂੰ ਜਿਤਾਉਣਾ ਹੈ। ਆਰਐਸਐਸ ਨੂੰ ਪੰਜਾਬ 'ਚ ਮਜ਼ਬੂਤ ਕਰਨ ਲਈ ਬਾਦਲ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ। ਜੇਕਰ ਅਸੀਂ ਕਹਿੰਦੇ ਹਾਂ ਕਿ 1984 'ਚ सिख नस्लकुशी कांग्रेस ਅਤੇ आरएसएस ने मिलके ਕੀਤੀ ਸੀ ਤੇ ਹੁਣ ਬਾਦਲ ਨੇ ਪੰਜਾਬ 'ਚ ਲੋਕਾਂ ਨੂੰ ਨਸ਼ੇ 'ਚ ਲਾ ਦਿੱਤਾ ਹੈ। ਕਿਸਾਨਾਂ ਨੂੰ ਕਰਜ਼ਾਈ ਕਰਨਾ, ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨੀ, ਸਿੱਖੀ ਸਿਧਾਂਤਾਂ ਨੂੰ ਖਤਮ ਕਰਨਾ, ਨੌਕਰੀਆਂ ਬਦਲੇ ਪੁਲਿਸ ਦੇ ਡੰਡੇ, ਆਤਮ ਹੱਤਿਆਵਾਂ ਕਰਨੀਆਂ। ਜਦ ਪੰਜਾਬ ਖੁਦ ਸੋਕੇ ਦਾ ਸਾਹਮਣਾ ਕਰਦਾ ਹੋਵੇ ਤਾਂ ਪੰਜਾਬ ਦਾ ਪਾਣੀ ਬਾਹਰ ਦੇਣਾ, ਕੀ ਇਹ ਸਭ ਨਸਲਕੁਸ਼ੀ ਨਹੀਂ ਹੈ? ਦੂਜੇ ਪਾਸੇ ਗੁਰਬਖਸ਼ ਸਿੰਘ ਨੂੰ ਪੰਜਾਬ 'ਚ ਜਗ੍ਹਾ ਨਾ ਦੇਣਾ ਤੇ ਹੁਣ ਹਰਿਆਣੇ 'ਚ ਵਰਤ ਲਈ ਜਗ੍ਹਾ ਮਿਲਣ ਤੇ ਭਾਈ ਗੁਰਬਖਸ਼ ਸਿੰਘ ਵੱਲੋਂ ਭਾਜਪਾ ਦੇ ਗੁਣ ਗਾਣੇ, ਇਹ ਸਭ ਬਾਦਲ ਦੀ ਰਾਜਨੀਤੀ ਹੈ ਜਿਸ ਨੂੰ ਗੁਰਬਖਸ਼ ਸਿੰਘ ਸਮਝ ਨਹੀਂ ਪਾ ਰਹੇ। ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਰਜਿੰਦਰਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਇਹ ਮੈਸੇਜ ਲਿਖਿਆ ਹੈ। ਉਹਨਾਂ ਦੀ ਇੱਕ ਹੋਰ ਈਮੇਲ ਵੀ ਆਈ ਹੈ, ਉਸ ਬਾਅਦ ਕਿਸੇ ਦਿਨ ਡਿਸਕਸ ਕਰਾਂਗੇ ਜੀ। ਉਹਨਾਂ ਨੇ ਜਿਹੜਾ ਯੂਨਾਈਟਿਡ ਅਕਾਲੀ ਦਲ ਬਣਿਆ ਹੈ, ਭਾਈ ਮੋਹਕਮ ਸਿੰਘ ਔਰ ਗੁਰਦੀਪ ਸਿੰਘ ਪੱਤਰਕਾਰ ਬਠਿੰਡਾ ਤੋਂ, ਉਹਨਾਂ ਨੂੰ ਬਾਦਲ ਦਲ ਦੀ ਪੀ ਟੀਮ ਕਿਹਾ ਤੇ ਉਹਨਾਂ ਨੇ ਕਿਹਾ ਵੀ ਇਹ ਬਾਦਲ ਦੀ ਸਾਜ਼ਿਸ਼ ਹੈ ਜਿਹਦੇ ਥੱਲੇ ਉਹ ਆਮ ਆਦਮੀ ਪਾਰਟੀ ਦੀਆਂ ਵੋਟਾਂ ਤੋੜਨ ਦੇ ਲਈ ਇਹਨੂੰ ਬਣਾਇਆ ਜੀ। ਔਰ ਬਾਦਲ ਜਿਹੜਾ ਪੰਜਾਬ 'ਚ ਆਰਐਸਐਸ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਔਰ ਜਿਹੜੀ ਇਹੀ ਰਾਜਨੀਤੀ ਹੈ ਬਾਦਲ ਦੀ, ਪੰਜਾਬ ਦੀ ਜਵਾਨੀ ਨੂੰ ਡਰੱਗਸ ਦੇ ਹਵਾਲੇ, ਕਿਸਾਨਾਂ ਦਾ ਸੁਸਾਈਡ ਔਰ ਪਾਣੀ ਜਿਹੜਾ ਦੂਸਰਿਆਂ ਸੂਬਿਆਂ ਨੂੰ ਦੇ ਕੇ ਸੋਕਾ ਡਰਾਟ ਪੈਦਾ ਕਰਨਾ। ਤਾਂ ਉਹਨਾਂ ਨੇ ਪੁੱਛਿਆ ਕਿ ਵੀ ਇਹ ਕੀ ਇਹ ਨਸਲਕੁਸ਼ੀ ਨਹੀਂ ਹੈ? ਫਿਰ ਉਹਨਾਂ ਨੂੰ ਗੁਰਬਖਸ਼ ਸਿੰਘ ਦੇ ਵਰਤ ਦੇ ਵਿੱਚ ਵੀ ਇਹੀ ਬਾਦਲ ਦੀ ਨੀਤੀ ਨਜ਼ਰ ਆਉਂਦੀ ਹੈ ਕਿ ਪੰਜਾਬ 'ਚ ਉਹਨੂੰ ਥਾਂ ਨਹੀਂ ਦਿੱਤੀ ਔਰ ਹਰਿਆਣੇ 'ਚ ਉਹ ਬੈਠਾ ਔਰ ਇਹ ਵੀ ਜਿਹੜਾ ਹੈ ਬਾਦਲ ਦੀ ਕਾਰਸਤਾਨੀ ਹੈ ਜਿਵੇਂ ਉਹਨਾਂ ਨੇ ਕਿਹਾ ਜੀ। ਦੇਖੋ, ਕਿਉਂਕਿ ਜਦੋਂ ਵੀ ਕੋਈ ਡਿਵੈਲਪਮੈਂਟ ਹੁੰਦੀ ਹੈ ਹਰ ਇੱਕ ਆਪਣੇ ਨਜ਼ਰੀਏ ਤੋਂ ਦੇਖਦਾ ਹੈ ਔਰ ਚੰਗੀ ਗੱਲ ਹੈ ਕਿ ਸਿੱਖ ਹੁਣ ਹਰ ਚੀਜ਼ ਨੂੰ ਫੇਸ ਵੈਲਿਊ ਦੇ ਵਿੱਚ ਨਹੀਂ ਯਕੀਨ ਕਰਦੇ। ਉਹ ਇਹ ਸੋਚਣ ਦਾ ਯਤਨ ਕਰਦੇ ਨੇ ਕਿ ਵੀ ਇਸ ਦੇ ਪਿੱਛੇ ਕੌਣ ਹੋ ਸਕਦਾ ਹੈ, ਇਸ ਦੇ ਸ਼ਾਰਟ ਟਰਮ ਕੀ ਨੇ, ਲੌਂਗ ਟਰਮ ਕੀ ਹੈ। ਪਰ ਹਾਲਾਂਕਿ ਉਹਨਾਂ ਦੀ ਜਦੋਂ ਉਹਨਾਂ ਨੇ ਇਸ ਨੂੰ ਬਾਦਲ ਦਲ ਦੇ ਨਾਲ ਕਿਹਾ ਸੋ ਜ਼ਾਹਰ ਹੈ ਕਿਉਂਕਿ ਮੋਹਕਮ ਸਿੰਘ ਔਰ ਇਹ ਜਿਹੜੇ ਗੁਰਦੀਪ ਸਿੰਘ, ਜਸਬੀਰ ਸਿੰਘ ਰੋਡੇ ਜਿਹੜੇ ਜਥੇਦਾਰ ਵੀ ਰਹੇ, ਉਹਨਾਂ ਦਾ ਜਿਹੜਾ ਉਹ ਭਤੀਜਾ ਹੈ ਜਸਬੀਰ ਸਿੰਘ ਰੋਡੇ ਸੰਤ ਪਿੰਡਾਂ ਵਾਲਿਆਂ ਦੇ, ਸੋ ਉਹਨਾਂ ਨੂੰ ਇਹ ਲੱਗਦਾ ਕਿ ਹੋ ਸਕਦਾ ਵੀ ਇਹਨਾਂ ਰਾਹੀਂ ਇੱਧਰ ਨੂੰ ਤੋਰਿਆ ਹੋਏ। ਹਾਲਾਂਕਿ ਮਲੋਏ ਧਰ ਨੇ ਓਪਨ ਸੀਕ੍ਰੇਟਸ ਦੇ ਵਿੱਚ ਕਾਫੀ ਭੇਦ ਖੋਲ੍ਹੇ ਹੋਏ ਨੇ, ਮੈਂ ਉਹਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ ਕਿ ਏਜੰਸੀਆਂ ਦਾ ਨੈਟਵਰਕ ਕਿਵੇਂ ਕਿੱਧਰ ਨੂੰ ਜਾਂਦਾ ਹੈ ਤੇ ਕੌਣ ਕੌਣ ਬੰਦੇ ਉਸ ਪਲੇ ਦੇ ਵਿੱਚ ਸਨ ਏਜੰਸੀਆਂ ਦੇ। ਔਰ ਅੱਜ ਵੀ ਉਹੀ ਪਲੇ ਕਿਤੇ ਨਾ ਕਿਤੇ ਏਜੰਸੀਆਂ, ਅੱਜ ਸਿੱਧੇ ਤੌਰ 'ਤੇ ਆਰਐਸਐਸ ਦੇ ਕੋਲ ਹਕੂਮਤ ਆ ਗਈ ਹੈ, ਉਦੋਂ ਮਲੋਏ ਧਰ ਵਰਗੇ ਹਿੰਦੂਤਵੀ ਸੋਚ ਵਾਲੇ ਜਿਹੜੇ ਨੇ ਉਹ ਇੰਟੈਲੀਜੈਂਸ ਬਿਊਰੋ ਨੂੰ ਹੈਡ ਕਰਦੇ ਸੀ, ਇਵੇਂ ਹੀ ਉਹ ਚੱਲ ਰਹੇ ਜੀ। ਪਰ ਮੈਨੂੰ ਲੱਗਦਾ ਸ਼ਾਇਦ ਆਮ ਆਦਮੀ ਪਾਰਟੀ, ਤਾਂ ਮੈਨੂੰ ਨਹੀਂ ਲੱਗਦਾ ਕਿ ਵੀ ਉਹਦਾ ਕੋਈ ਹੁਣ ਬਹੁਤਾ ਪੰਜਾਬ ਦੇ ਵਿੱਚ ਪ੍ਰਭਾਵ ਰਿਹਾ ਜਾਂ ਰਹੇਗਾ ਆਉਣ ਵਾਲੀਆਂ ਚੋਣਾਂ ਤੱਕ। ਉਹਨਾਂ ਦਾ ਉਹ ਤਾਂ ਜਿਹਨੂੰ ਕਹਿੰਦੇ ਨੇ ਕਿ ਸਿੰਗਲ ਸ਼ਾਟ ਸੀ, ਇੱਕ ਸ਼ਾਟ ਲੱਗਾ, ਉਹਨਾਂ ਦੇ 4 MP ਬਣ ਗਏ, ਚਲੋ 5 ਸਾਲ ਪੂਰੇ ਕਰ ਲੈਣਗੇ, ਪੈਨਸ਼ਨ ਪੁਨਸ਼ਨ ਲੱਗ ਜਾਏਗੀ। ਇਸ ਤੋਂ ਬਿਯੋਂਡ ਮੈਨੂੰ ਨਹੀਂ ਲੱਗਦਾ ਵੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕੋਈ ਜਿਹਨੂੰ ਕਹਿੰਦੇ ਨੇ ਕੋਈ ਆਈਸ ਕੱਟ ਕਰ ਸਕੇਗੀ ਜੀ। ਤੇ ਇਹ ਵੀ ਨਹੀਂ ਮੈਨੂੰ ਲੱਗਦਾ ਵੀ ਇਹਨਾਂ ਨੂੰ ਬਾਦਲ ਦਲ ਨੇ ਖੜਾ ਕੀਤਾ। ਮੇਰਾ ਆਪਣਾ ਖਿਆਲ ਵੀ ਹੈ ਔਰ ਥੋੜ੍ਹੀ ਜਿਹੀ ਜਾਣਕਾਰੀ ਵੀ ਜਿਹੜੀ ਸਾਡੇ ਕੋਲ ਅੰਦਰੂਨੀ ਹੈ ਕਿ ਇਹ ਸਾਰਾ ਯੂਨਾਈਟਿਡ ਅਕਾਲੀ ਦਲ ਬਣਾਉਣ ਦਾ ਫੈਸਲਾ ਦਿੱਲੀ ਦੇ ਵਿੱਚ ਬੀਜੇਪੀ ਦੀ ਹਾਈ ਕਮਾਂਡ ਨਾਲ ਮਿਲਣ ਤੋਂ ਬਾਅਦ ਹੀ ਇਹਨਾਂ 'ਚੋਂ ਜਿਹੜੇ ਕੁਛ ਲੋਕ ਮਿਲੇ ਕੀਤਾ ਗਿਆ ਔਰ ਇਹ ਸਾਰੇ ਸੱਤਾ ਦੇ ਭੁੱਖੇ ਨੇ। ਇਹਨਾਂ ਦਾ ਕੋਈ ਮਕਸਦ ਇਹ ਠੀਕ ਹੈ ਵੀ ਗੋਲ ਪੱਗ ਜਾਂ ਚੋਲਾ ਬਾਣਾ ਜਿਹੜਾ ਉਹ ਕਈਆਂ ਨੂੰ ਸੋਭਦਾ ਹੈ
ਪਾਇਆ ਹੋਇਆ ਉਹਨਾਂ ਨੇ ਜੀ, ਪਰ ਰਾਜਨੀਤੀ ਇਹਨਾਂ ਦੀ ਲੌਂਗੋਵਾਲ ਦੀ ਹੈ ਔਰ ਇਹਨਾਂ ਚੋਂ ਇੱਕ ਵੱਲ ਇਸ਼ਾਰਾ ਕਰਦੇ ਆ ਇੱਕ ਸੱਜਣ ਕੋਟ ਕਰ ਰਹੇ ਸੀ ਜਿਹੜੇ ਇੰਟਰਨਲ ਸਾਰਿਆਂ ਨੂੰ ਸਮਝਦੇ ਨੇ ਔਰ ਕੋਟ ਵੀ ਉਹਨਾਂ ਨੇ ਇੱਕ ਅੱਛੇ ਹੋਰ ਜੁਝਾਰੂ ਨੂੰ ਕੀਤਾ। ਉਹਨਾਂ ਨੇ ਕਿਹਾ ਜੀ ਫਲਾਂ ਜਿਹੜਾ ਹੈ ਇਹਦੀ ਦਿੱਖ ਜਿਹੜੀ ਆ ਉਹ ਭਿੰਡਰਾਂਵਾਲਿਆਂ ਵਰਗੀ ਹੈ ਪਰ ਇਹਦਾ ਦਿਮਾਗ ਔਰ ਇਹਦੀ ਜਿਹੜੀ ਰੂਹ ਹੈ ਉਹ ਲੌਂਗੋਵਾਲ ਦੀ ਹੈ ਜੀ, ਕਿ ਵੀ ਉਹ ਹਮੇਸ਼ਾ ਕੋਈ ਨਾ ਕੋਈ ਵਿੱਚੋਂ ਚਾਹਨਾ ਸਮਝੌਤਾ ਕਰਕੇ ਕੁਝ ਲੱਭਣ ਦੀ ਹੈ। ਸੋ ਮੈਨੂੰ ਲੱਗਦਾ ਵੀ ਇਹਨਾਂ ਨਾਲ ਸ਼ਾਇਦ 1-2 ਸੀਟਾਂ ਇਹਨਾਂ ਨੂੰ ਉਹ ਦੇਣ ਦਾ ਇਕਰਾਰ ਕੀਤਾ ਹੋਏ ਜਾਂ ਇਹੀ ਕਿਹਾ ਹੋਏ ਜੀ ਕੋਈ ਨਹੀਂ ਤੁਸੀਂ ਖਲੋਵੋ, ਜਾਂ ਜੇ ਬੀਜੇਪੀ ਨੇ ਇਹ ਸੋਚਿਆ ਵੀ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਇਹਦੀਆਂ ਚੋਣਾਂ ਕਰਵਾਉਣੀਆਂ ਨੇ ਆਉਣ ਵਾਲੇ ਸਮੇਂ 'ਚ ਬਾਦਲ ਨੂੰ ਹੈਡ ਔਨ ਲੈਣ ਤੋਂ ਪਹਿਲਾਂ ਅਸੈਂਬਲੀ ਚੋਣਾਂ 'ਚ, ਫਿਰ ਹੋ ਸਕਦਾ ਇਹਨਾਂ ਦੀ ਦੌੜ ਸ਼੍ਰੋਮਣੀ ਕਮੇਟੀ ਤੱਕ ਹੀ ਹੋਏ ਕਿ ਇਹਨਾਂ ਦਾ ਕਬਜ਼ਾ ਕਰਾ ਦੇਣ ਕਿ ਜੀ ਸਾਡੇ ਨਾਲ। ਪਰ ਹੋਣਾ ਕੁਝ ਨਹੀਂ ਹੈ। ਮੈਨੂੰ ਹੁਣ ਵੀ ਕੈਲੀਫੋਰਨੀਆ ਵੀ ਪੁੱਛ ਰਹੇ ਸੀ ਉਹਦੇ ਬਾਰੇ, ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਵੀ ਕਾਫੀ ਖੁੱਲ੍ਹ ਕੇ ਵਿਚਾਰ ਦਿੱਤੇ ਸੈਮੀਨਾਰ, ਤੇ ਮੈਨੂੰ ਕਿਸੇ ਨੇ ਪੁੱਛਿਆ ਜੀ ਦਾ ਕੀ ਇੰਪੈਕਟ ਹੋਏਗਾ ਯੂਨਾਈਟਿਡ ਅਕਾਲੀ ਦਲ ਦਾ, ਤੇ ਮੈਂ ਕਿਹਾ ਜੀ 0 + 0 = 0 ਜੀ, ਐਂਡ 0 - 0 = 0। ਇਹ ਜ਼ੀਰੋਆਂ ਨੇ ਮਾਈਨਸ 'ਚ ਪਾ ਲਓ, ਇੱਧਰ ਪਾ ਲਓ, ਖੱਬੇ ਪਾ ਲਓ, ਇਕੁਅਲ 'ਚ ਪਾ ਲਓ, ਵੀ ਇਹ ਕੁਛ ਨਹੀਂ ਹੈ ਔਰ ਲੋਕ ਸਮਝਦੇ ਨੇ ਇਸ ਸਾਰੀ ਗੱਲ ਨੂੰ। ਬਾਕੀ ਇਸੇ ਤਰ੍ਹਾਂ ਗੁਰਬਖਸ਼ ਸਿੰਘ ਹੋਰਾਂ ਦਾ ਮਾਮਲਾ ਵੀ ਜਿਹੜਾ ਉਹ, ਕਿਉਂਕਿ ਜੇ ਮੈਂ ਕੁਛ ਕਹਾਂ ਤੇ ਲੱਗੇਗਾ ਹੁਣ ਤਾਂ ਕਈ ਸਾਡੇ ਵੱਡੇ ਜਿਹੜੇ ਲੀਡਰ ਵੀ ਨੇ ਉਹ ਵੀ ਜਾ ਕੇ ਗੁਰਬਖਸ਼ ਸਿੰਘ ਹੋਰਾਂ ਨੂੰ ਮਿਲ ਕੇ ਤੇ ਆਪਣਾ ਸਾਰਾ ਪੂਰੀ ਸਪੋਰਟ ਦੇ ਰਹੇ ਨੇ। ਦੇਖੋ ਜਿਹੜੀ ਮੰਗ ਹੈ ਗੁਰਬਖਸ਼ ਸਿੰਘ ਹੋਰਾਂ ਦੀ ਉਹਨੂੰ ਕੌਣ ਹਮਾਇਤ ਨਹੀਂ ਦੇਗਾ ਜੀ, ਕਿ ਭਾਈ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਲੰਮਾ ਸਮੇਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨੂੰ ਛੱਡੇ ਸਰਕਾਰ। ਔਰ ਗੁਰਬਖਸ਼ ਸਿੰਘ ਹੋਰਾਂ ਨੇ ਇਸੇ ਤੇ ਸਾਲ ਪਹਿਲਾਂ ਨਵੰਬਰ 'ਚ ਵਰਤ ਰੱਖਿਆ ਸੀ, ਜਥੇਦਾਰ ਨੇ ਜ਼ਿੰਮੇਵਾਰੀ ਲਈ ਸੀ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਹੁਣ ਜਾ ਕੇ ਉੱਥੇ ਬੀਜੇਪੀ ਨੇ ਵੀ ਹਮਾਇਤ ਦਿੱਤੀ ਹੈ। ਇੱਕ ਸਕੂਲ ਆਫ ਥਾਟ ਹੀ ਇਹ ਹੈ ਕਿ ਵੀ ਜਿਹੜਾ ਬੀਜੇਪੀ ਇਸ ਸਾਰੇ ਦੇ ਬਿਹਾਈਂਡ ਹੈ। ਜਿਸ ਤੇਜ਼ੀ ਨਾਲ ਕਮਲਨਾਥ ਦਾ ਨੁਮਾਇੰਦਾ ਉੱਥੇ ਗਿਆ ਜਾਂ ਜਦੋਂ ਇਹ ਪਿਕਚਰ ਸਾਹਮਣੇ ਆਈ ਕਿ ਭਾਈ ਗੁਰਬਖਸ਼ ਸਿੰਘ ਜਿਹੜਾ ਦਿੱਲੀ ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਦਾ ਦਫ਼ਤਰ ਖੁੱਲ੍ਹਿਆ, ਹੈੱਡਕੁਆਰਟਰ ਵੱਡਾ ਬਣਾਇਆ ਉਹਨਾਂ ਨੇ, ਉਸ ਸਮਾਗਮ ਦੇ ਵਿੱਚ ਉਹਨਾਂ ਨੂੰ ਆਨਰ ਕੀਤਾ ਗਿਆ ਔਰ ਉੱਥੇ ਮੌਜੂਦ ਨੇ ਜੀ। ਪਰ ਮੈਂ ਕੋਈ ਇਹ ਵੀ ਨਹੀਂ ਹੈ ਕਿ ਵੀ ਅਸੀਂ ਕੋਈ ਉਹਨਾਂ ਦੇ ਖਿਲਾਫ ਕੋਈ ਝੰਡਾ ਚੁੱਕਣਾ ਚਾਹੁੰਦੇ ਹਾਂ ਕਿ ਵੀ ਕੋਈ ਮੁਹਿੰਮ ਚਲਾਈਏ, ਲੇਕਿਨ ਮੈਨੂੰ ਇਹ ਲੱਗਦਾ ਹੈ ਵੀ ਉਹਨਾਂ ਦੀ ਜਿਹੜੀ ਇੰਟੈਗਰਿਟੀ ਹੈ ਉਸ ਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਜਦੋਂ ਤੁਸੀਂ RSS ਦੀ ਮਦਦ ਲੈਂਦੇ ਹੋ ਜਾਂ ਰਾਸ਼ਟਰੀ ਸਿੱਖ ਸੰਗਤ ਦੇ ਸਮਾਗਮਾਂ 'ਚ ਜਾਂਦੇ ਹੋ। ਸੋ ਲੇਕਿਨ ਇੱਕ ਉਹ ਵੀ ਸਾਡੇ ਵੀਰ ਨੇ ਜਿਹੜੇ ਸਾਡੇ ਨਾਲ ਥੋੜੇ ਗੁੱਸੇ ਵੀ ਹੋ ਜਾਂਦੇ ਨੇ ਇਦਾਂ ਦੀਆਂ ਸਾਡੀਆਂ ਗੱਲਾਂ ਸੁਣ ਕੇ, ਪਰ ਉਹ ਇਹ ਵੀ ਕਹਿੰਦੇ ਨੇ ਜੀ ਚਲੋ ਭਾਵੇਂ ਬੀਜੇਪੀ ਛੱਡ ਦੇ, ਜੇ ਬੰਦੇ ਛਡਾ ਲਏ ਗੁਰਬਖਸ਼ ਸਿੰਘ ਤੇ ਫਿਰ ਸਾਨੂੰ ਕੀ ਇਤਰਾਜ਼ ਹੋਣਾ ਚਾਹੀਦਾ। ਮੈਂ ਕਿਹਾ ਜੀ ਬੜੀ ਚੰਗੀ ਗੱਲ ਹੈ ਬੰਦੇ ਛਡਾ ਲਓ, ਪਰ ਹੁਣ ਤੁਸੀਂ ਬੰਦੇ ਛਡਾਉਣ ਦੇ ਬਹਾਨੇ ਆਪਣੇ ਸਾਰੇ ਸਿਧਾਂਤਾਂ ਦਾ ਹੀ ਨਾ ਕਾਣ ਕਰੋ ਤੇ ਕਰਵਾਓ ਘੱਟੋ ਘੱਟ। ਤੇ ਜੇ ਤੁਹਾਨੂੰ ਫਿਰ ਵੀ ਉਹ ਲੱਗਦਾ ਹੈ ਤੁਸੀਂ ਆਜ਼ਾਦ ਹੋ, ਤੁਸੀਂ ਗੁਣ ਗਾਇਨ ਕਰੋ ਜਾਂ ਜੋ ਵੀ ਕਰੋ, ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਵੀ ਜਿਹੜੇ ਨੇ ਗੁਰਬਖਸ਼ ਸਿੰਘ ਹੋਰਾਂ ਨੇ ਆਪਣਾ ਜਿੰਨਾ ਕੁ ਬਣਾਇਆ ਹੋਇਆ ਸੀ ਪਾਰਟ ਉਸ ਨੂੰ ਖਰਾਬ ਹੀ ਕੀਤਾ ਇਹ ਸਾਰੇ ਚੋਂ। ਤੇ ਬੀਜੇਪੀ ਦਾ ਕੀ ਫਰਕ ਪੈਂਦਾ ਹੈ, ਮੌਕੇ ਤੇ ਛੱਡ ਦੇਣਗੇ, ਫਿਰ ਜਿਨ੍ਹਾਂ ਨੂੰ ਛੱਡਿਆ ਉਹ ਅੱਗੇ ਲੱਗ ਕੇ ਬੀਜੇਪੀ ਦਾ ਪ੍ਰਚਾਰ ਕਰਨਗੇ। ਦੇਖੋ ਜੀ ਮਨਮੋਹਨ ਸਿੰਘ ਨੇ ਨਹੀਂ ਛੱਡਿਆ, ਬਾਦਲ ਨੇ ਨਹੀਂ ਛੱਡਿਆ, ਸਾਨੂੰ ਤਾਂ ਮੋਦੀ ਨੇ ਛੱਡਤਾ, ਰਾਜਨਾਥ ਸਿੰਘ ਨੇ ਛੱਡਤਾ। ਸੋ ਇਹੀ ਸਾਰੀ ਉਹਨਾਂ ਦੀ ਸਿਆਸਤ ਹੈ। ਉਹ ਭਾਵੇਂ ਕਿਹਨੂੰ ਅੱਗੇ ਲਾ ਕੇ ਕਰਦੇ ਨੇ ਕਿਹਨੂੰ ਨਹੀਂ ਕਰਦੇ। ਹੁਣ ਅਕਾਲੀਆਂ ਨੂੰ ਵੀ ਯਾਦ ਆ ਰਿਹਾ ਕਿ ਜੀ ਹਾਂ ਬੰਦੇ ਛੱਡਣੇ ਚਾਹੀਦੇ ਨੇ, ਲੇਕਿਨ ਕੁੱਲ ਮਿਲਾ ਕੇ ਇਹ ਪਾਰਟ ਜਿਹੜਾ ਮੈਂ ਸਮਝਦਾ ਵੀ ਅਸੀਂ ਇਸ ਕਿਸਮ ਦਾ ਕੋਈ ਵੀ ਮੂਵ ਜਿੱਥੇ ਸਾਨੂੰ RSS ਦਾ ਔਰ ਇਹਨਾਂ ਦਾ ਜਿਹੜਾ ਪਰਛਾਵਾਂ ਵੀ ਨਜ਼ਰ ਆ ਜਾਏ, ਸ਼ੈਡੋ ਹੈ, ਅਸੀਂ ਕਦੇ ਉਹਦੀ ਹਮਾਇਤ ਨਹੀਂ ਕਰ ਸਕਦੇ। ਜੀ ਡਾਕਟਰ ਸਾਹਿਬ, ਇਸ ਨਾਲ ਨੇ ਬ੍ਰੇਕ ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।